ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਜੀ ਡਾਕਟਰ ਸਾਹਿਬ, ਸਾਡੇ ਕੋਲ ਪਹਿਲੀ ਈਮੇਲ ਆਈ ਹੈ ਕਰਨੈਲ ਸਿੰਘ ਖਾਲਸਾ ਜੀ ਦੀ। ਇਹ ਲਿਖਦੇ ਹਨ, ਡਾਕਟਰ ਅਮਰਜੀਤ ਸਿੰਘ ਜੀ ਅਤੇ ਬੀਬੀ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਖਾਲਸਾ ਪੰਥ ਦਾ ਖਾਲਿਸਤਾਨੀ ਪੱਖ ਬਹੁਤ ਸੋਹਣੇ ਢੰਗ ਨਾਲ ਰੱਖ ਰਹੇ ਹੋ। ਮੈਂ ਚਾਹੁੰਦਾ ਹਾਂ ਕਿ ਸਿੱਖ ਗੁਰੂ ਸਾਹਿਬਾਨ ਦੁਆਰਾ ਸ਼ੁਰੂ ਕੀਤਾ ਇਨਕਲਾਬੀ ਧਰਮ ਅਤੇ ਇਨਕਲਾਬੀ ਖਾਲਸਾ ਪੰਥ ਆਪਣੀ ਪੂਰੀ ਆਭਾ ਨਾਲ ਇਸ ਧਰਤੀ ਤੇ ਵਿਚਰੇ ਅਤੇ ਪ੍ਰਮਾਤਮਾ ਦੇ ਇਸ ਦੁਨੀਆ ਰੂਪੀ ਬਾਗ ਨੂੰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਦਿੱਤੀ ਸੇਧ ਅਨੁਸਾਰ ਤੋਰ ਸਕੇ। ਉਸ ਲਈ ਆਪਣੀ ਕਮਿਟਡ ਸਰਕਾਰ ਅਤੇ ਕਮਿਟਡ ਰਾਜ ਬਹੁਤ ਜ਼ਰੂਰੀ ਹੈ। ਮੈਨੂੰ ਇਹ ਵੀ ਬਹੁਤ ਸਹੀ ਲੱਗਦਾ ਹੈ ਕਿ ਇਸ ਸਾਰੇ ਢਾਂਚੇ ਨੂੰ ਉਸਾਰਨ ਲਈ ਗੁਰੂ ਸਾਹਿਬਾਨਾਂ ਨੇ ਗੁਰਦੁਆਰਾ ਸਾਹਿਬ ਦੀ ਸੰਸਥਾ ਸਥਾਪਿਤ ਕੀਤੀ, ਜਿਸ ਨੂੰ ਅਸੀਂ ਅਜੇ ਸਹੀ ਤਰੀਕੇ ਨਾਲ ਨਹੀਂ ਸਮਝ ਅਤੇ ਚਲਾ ਸਕੇ। ਜਿਵੇਂ ਦਾਸ ਨੇ ਪਹਿਲਾਂ ਵੀ ਹਰ ਵਾਰ ਬੇਨਤੀ ਕੀਤੀ ਹੈ ਕਿ ਸਰਬੱਤ ਖਾਲਸਾ ਸੱਦ ਕੇ ਅੱਜ ਦੇ ਜਥੇਦਾਰਾਂ ਨੇ ਕਦੀ ਨਹੀਂ ਕਰਨਾ। ਪੰਥ ਨੂੰ ਇੱਕ ਝੰਡੇ ਹੇਠ ਇਕੱਠੇ ਹੋ ਕੇ ਸਾਰਾ ਪੰਥਕ ਸਿਸਟਮ ਗੁਰਮਤ ਅਨੁਸਾਰ ਲਿਖਤ 'ਚ ਕਰਕੇ ਪੰਥ ਅੱਗੇ ਸਾਡੀ ਪਲ ਪਲ ਅਗਵਾਈ ਲਈ ਸਾਨੂੰ ਦਿੱਤਾ ਜਾਵੇ। ਇਹ ਬੇਨਤੀਆਂ ਦਾਸ ਨੇ ਗੁਰਦੁਆਰਾ ਕਮੇਟੀਆਂ ਨੂੰ ਵੀ ਕੀਤੀਆਂ ਹਨ। ਉਹ ਕਹਿੰਦੇ ਸਾਡੇ ਕੋਲ ਇਤਨੇ ਪੈਸੇ ਨਹੀਂ ਹਨ, ਪਰ ਇਹ ਬਿਲਡਿੰਗਾਂ ਅਤੇ ਨਗਰ ਕੀਰਤਾਂ ਲਈ ਪਤਾ ਨਹੀਂ ਪੈਸਾ ਕਿੱਥੋਂ ਕੱਢ ਲੈਂਦੇ ਹਨ। ਜਾਂ ਇਹ ਵੀ ਹੋ ਸਕਦਾ ਹੈ ਕਿ ਦਾਸ ਦੇ ਇਹ ਸੁਝਾਅ ਵਿੱਚ ਹੀ ਕੋਈ ਦਮ ਨਾ ਹੋਵੇ। ਤੁਹਾਨੂੰ ਵੀ ਦਾਸ ਦੀ ਇਹ ਬੇਨਤੀ ਹੈ ਕਿ ਤੁਸੀਂ ਕਮਿਟਡ ਸਿੱਖਾਂ ਨੂੰ ਜਥੇਬੰਦ ਕਰਨਾ ਸ਼ੁਰੂ ਕਰੋ ਜੀ। ਆਪਣਾ ਦਸਵੰਧ ਇੱਕ ਤਾਂ ਇਕੱਠਾ ਕਰਕੇ ਆਪਣਾ ਮੀਡੀਆ ਸ਼ੁਰੂ ਕਰੋ, ਖਾਲਿਸਤਾਨ ਲਹਿਰ ਤਕੜੀ ਕਰੋ ਜੀ। ਦਾਸ ਇਹ ਸੁਝਾਅ ਆਪਣਾ ਨਾਮ ਚਮਕਾਉਣ ਲਈ ਨਹੀਂ ਭੇਜ ਰਿਹਾ। ਹੋ ਸਕੇ ਤਾਂ ਦਾਸ ਦਾ ਨਾਮ ਗੁਪਤ ਰੱਖਣਾ ਜੀ। ਧੰਨਵਾਦ ਜੀ ਡਾਕਟਰ ਸਾਹਿਬ। ਭਾਈ ਕਰਨੈਲ ਸਿੰਘ ਖਾਲਸਾ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ। ਉਹਨਾਂ ਨੇ ਸਾਨੂੰ ਲਿਖਿਆ, ਉਹ ਪੰਥ ਦੇ ਬਹੁਤ ਵੱਡੇ ਹਿਤੈਸ਼ੀ ਨੇ, ਪਿਆਰ ਕਰਦੇ ਨੇ, ਬੜੇ ਅੰਦਰੋਂ ਬਾਹਰੋਂ ਜਿਵੇਂ ਉਹ ਮਹਿਸੂਸ ਕਰਦੇ ਨੇ। ਉਹਨਾਂ ਨੂੰ ਕਹਿਣ 'ਚ ਕੋਈ ਝਿਜਕ ਨਹੀਂ ਹੁੰਦੀ, ਪਰ ਬੜੀ ਨਿਮਰਤਾ ਦੇ ਨਾਲ ਉਹਨਾਂ ਨੇ ਜਦੋਂ ਵੀ ਕਿਸੇ ਨੂੰ ਕਿਹਾ ਹੱਥ ਜੋੜ ਕੇ ਉਹਨਾਂ ਦਾ ਕੋਈ ਵੀ ਜਿਹੜਾ ਉਹ ਕਮਿਊਨੀਕੇਸ਼ਨ ਪਾਰਟ ਹੁੰਦਾ ਜੀ। ਇਹ ਉਹਨਾਂ ਦੀ ਈਮੇਲ ਕੁਛ ਦਿਨ ਪਹਿਲਾਂ ਦੀ ਹੈ, ਸ਼ਾਇਦ ਕੁਛ ਹਫ਼ਤੇ ਪਹਿਲਾਂ ਦੀ ਹੋਏਗੀ। ਸਮਹਾਓ ਇਹ ਕਿਤੇ ਉੱਪਰ ਥੱਲੇ ਹੋ ਗਈ ਤੇ ਅੱਜ ਪਿਛਲੇ ਕੱਲ੍ਹ ਉਹਨਾਂ ਦੀ ਇੱਕ ਹੋਰ ਈਮੇਲ ਆਈ ਜਿਹਦੇ 'ਚ ਉਹਨਾਂ ਨੇ ਜਿਹੜਾ ਇੱਕ ਪੱਤਰ ਉਹਨਾਂ ਨੇ ਫਰੀਮਾਉਂਟ ਕਮੇਟੀ ਨੂੰ ਲਿਖਿਆ ਜੀ, ਔਰ ਉਹਦੇ 'ਚ ਉਹਨਾਂ ਨੂੰ ਕਿਹਾ ਕਿ ਭਾਈ ਤੁਹਾਨੂੰ ਅਸੀਂ ਰਿਪੀਟਡਲੀ ਬੇਨਤੀਆਂ ਕੀਤੀਆਂ ਕਿ ਵੀ ਤੁਸੀਂ ਸਰਬੱਤ ਖਾਲਸਾ ਸੱਦਣ ਲਈ ਕਰੋ ਤੇ ਤੁਸੀਂ ਹੁਣ ਜੇ ਤੁਸੀਂ ਇਹ ਨਹੀਂ ਕਰ ਸਕਦੇ ਤੇ ਦਾਸ ਨੂੰ ਭੁੱਖ ਹੜਤਾਲ ਗੁਰਦੁਆਰਾ ਸਾਹਿਬ ਦੇ ਸਾਹਮਣੇ ਸ਼ੁਰੂ ਕਰਨ ਦੀ ਆਗਿਆ ਦਿਓ। ਸੋ ਉਹ ਦੇਖਣ ਤੋਂ ਬਾਅਦ ਮੈਨੂੰ ਲੱਗਾ ਕਿ ਵੀ ਇਹਨਾਂ ਦੀ ਲਿਖਤ ਸਾਨੂੰ ਵੀ ਆਈ ਸੀ, ਅਸੀਂ ਉਸ ਦਾ ਜ਼ਿਕਰ ਨਹੀਂ ਕੀਤਾ ਜੀ। ਸੋ ਸਭ ਤੋਂ ਪਹਿਲਾਂ ਤਾਂ ਮੈਂ ਖਾਲਸਾ ਜੀ ਤੋਂ ਮਾਫੀ ਚਾਹਾਂਗਾ ਕਿ ਵੀ ਉਹਨਾਂ ਦੀ ਇਸ ਲਿਖਤ ਨੂੰ ਅਸੀਂ ਜਿਹੜਾ ਪਹਿਲਾਂ ਐਡ ਨਹੀਂ ਕਰ ਸਕੇ। ਦੇਖੋ, ਉਹਨਾਂ ਨੇ ਮੈਨੂੰ ਮਿਲੇ ਵੀ ਨਿੱਜੀ ਤੌਰ ਤੇ, ਹੁਣ ਤਾਂ ਇਸ ਵਿਜ਼ਿਟ ਵੇਲੇ ਤਾਂ ਨਹੀਂ, ਪਹਿਲਾਂ, ਔਰ ਉਹਨਾਂ ਦੀ ਲਿਖਤ ਵੀ ਔਰ ਉਸ ਤੋਂ ਇਲਾਵਾ ਵੀ ਸਰ ਜੀਵਨਜੋਤ ਸਿੰਘ ਸੰਧੂ ਜਿਨ੍ਹਾਂ ਨੇ ਸਾਨੂੰ ਭੋਪਾਲ ਤੋਂ ਲਿਖਿਆ ਸੀ, ਉਹਨਾਂ ਨੇ ਵੀ ਸਰਬੱਤ ਖਾਲਸਾ ਨੂੰ ਹੀ ਜਿਹੜਾ ਉਹ ਬੇਸ ਦੱਸਿਆ ਕਿ ਜਿਹਦੇ ਥੱਲੇ ਅਸੀਂ ਆਪਣੇ ਨਿਸ਼ਾਨੇ ਨੂੰ ਸਪਸ਼ਟਤਾ ਨਾਲ ਅੱਗੇ ਤੋਰ ਸਕਦੇ ਜੀ। ਪਹਿਲਾਂ ਤਾਂ ਮੈਂ ਆਪਣੇ ਵੱਲੋਂ, ਬਾਕੀ ਹਰ ਇੱਕ ਦਾ ਇੱਕ ਆਪਣਾ ਨਜ਼ਰੀਆ ਹੈ, ਇਹ ਜ਼ਰੂਰ ਦੋ ਹੱਥ ਜੋੜ ਕੇ ਬੇਨਤੀ ਕਰਾਂਗਾ ਖਾਲਸਾ ਜੀ ਨੂੰ ਕਿ ਕੋਈ ਵੀ ਇਸ ਕਿਸਮ ਦਾ ਭੁੱਖ ਹੜਤਾਲ ਜਾਂ ਈਵਨ ਗੁਰਦੁਆਰਾ ਸਾਹਿਬ ਦੇ ਬਾਹਰ ਭੁੱਖ ਹੜਤਾਲ, ਇਹ ਕੋਈ ਨਹੀਂ, ਠੀਕ ਨਹੀਂ ਹੈ ਇਹ ਲਾਈਨ। ਹਾਲਾਂਕਿ ਮੈਂ ਸਮਝ ਸਕਦਾ ਹਾਂ ਕਿ ਵੀ ਜਦੋਂ ਕੋਈ ਵੀ ਚੀਜ਼ ਤੁਸੀਂ ਜਿਸ ਲਈ ਅੰਦਰੋਂ ਬਾਹਰੋਂ ਇੱਕ ਹੁੰਦੇ ਹੋ, ਤੁਹਾਨੂੰ ਲੱਗਦਾ ਹੁੰਦਾ ਹੈ ਕਿ ਕੋਈ ਉਸ ਦੇ ਉੱਤੇ ਐਕਟ ਨਹੀਂ ਹੋ ਰਿਹਾ, ਤੁਸੀਂ ਕੁਛ ਨਾ ਕੁਛ ਜਿਹੜਾ ਉਹ ਡਰਾਸਟਿਕ ਕਰਨਾ ਚਾਹੁੰਦੇ ਹੋ ਜੀ। ਪਰ ਮੈਂ ਸਮਝਦਾ ਵੀ ਇਹ ਵੀ ਨਹੀਂ ਹੈ ਜਿਸ ਵਿਚਾਰ, ਔਰ ਇਹ ਗੱਲ ਵੀ ਜਿਹੜੀ ਉਹਨਾਂ ਨੇ ਕਹੀ ਹੈ ਵੀ ਸ਼ਾਇਦ ਮੇਰੀ ਥਾਟ ਦੇ ਵਿੱਚ ਹੀ ਦਮ ਨਾ ਹੋਏ, ਇਹ ਗੱਲ ਵੀ ਠੀਕ ਨਹੀਂ ਹੈ, ਕਿਉਂਕਿ ਸੱਚਮੁੱਚ ਹੀ ਤੁਹਾਡਾ ਥਾਟ ਜਾਂ ਤੁਹਾਡਾ ਵਿਚਾਰ ਜਾਂ ਤੁਸੀਂ ਜਿਸ ਭਾਵਨਾ ਦੇ ਨਾਲ ਸੋਚਦੇ ਹੋ ਕਿ ਵੀ ਸਾਡਾ ਇੱਕ ਕਲੈਕਟਿਵ ਨੈਟਵਰਕ ਸਰਬੱਤ ਖਾਲਸਾ ਦੇ ਥੱਲੇ ਇਹਨਾਂ ਮਸਲਿਆਂ ਦਾ ਹੱਲ ਲੱਭ ਸਕਦਾ ਹੈ। ਪਰ ਮੈਂ ਸਮਝਦਾ ਵੀ ਕਈ ਵਾਰ ਕੁਝ ਚੀਜ਼ਾਂ ਦੀ ਫਿਜ਼ੀਬਿਲਿਟੀ, ਜਿਹਨੂੰ ਅਸੀਂ ਅੰਗਰੇਜ਼ੀ 'ਚ ਕਹਿੰਦੇ ਹਾਂ ਜਾਂ ਪੰਜਾਬੀ 'ਚ ਅਸੀਂ ਕਹਾਂਗੇ ਕਿ ਭਾਈ ਜਿਨ੍ਹਾਂ ਦੀ ਹੋਣ ਦੀਆਂ ਸੰਭਾਵਨਾਵਾਂ ਜਾਂ ਕਿਵੇਂ ਉਸ ਦੇ ਲਈ ਤੁਸੀਂ ਬੇਬੀ ਸਟੈਪ, ਛੋਟੇ ਛੋਟੇ ਕਦਮ ਲੈ ਸਕਦੇ ਹੋ ਜੀ, ਉਹ ਇੰਨਾ ਸੌਖਾ ਨਹੀਂ ਹੁੰਦਾ। ਔਰ ਉਹਨਾਂ ਹਾਲਾਤਾਂ 'ਚ ਜਦੋਂ ਕਿ ਤੁਹਾਡਾ ਮੇਨ ਜਿਹੜਾ ਜਿੱਥੋਂ ਸਾਰੀ ਸ਼ੁਰੂਆਤ ਹੈ, ਅਕਾਲ ਤਖਤ, ਹਰਿਮੰਦਰ ਸਾਹਿਬ, ਸਾਡੇ ਇਤਿਹਾਸਕ ਗੁਰਦੁਆਰੇ, ਉਹੀ ਜਿਹੜੇ ਨੇ ਉਹਨਾਂ ਦੇ ਉੱਤੇ ਸਾਡਾ ਸੇਵਾ ਸੰਭਾਲ ਜਾਂ ਉੱਥੇ ਅਸੀਂ ਇਕੱਠੇ ਵੀ ਨਾ ਹੋ ਸਕਦੇ ਹੋਈਏ। ਹੁਣ ਜੇ ਅਸੀਂ ਇੱਥੇ ਬੈਠ ਕੇ ਪਹਿਲੀ ਗੱਲ ਅਸੀਂ ਕੋਈ
ਬਾਹਰਲੇ ਸਿੱਖਾਂ ਦੀ ਨੁਮਾਇੰਦਾ ਸੀ ਤਾਂ ਈਵਨ ਇੱਕ ਥਾਂ ਦੇ ਉੱਤੇ ਗੁਰਦੁਆਰਾ ਕਮੇਟੀ ਯੂਨੈਨਿਮਸਲੀ ਨਹੀਂ ਬਣਾ ਸਕਦੇ ਤੇ ਜੇ ਬਣ ਜਾਂਦੀ ਹੈ ਤਾਂ ਜਿਹੜੇ ਬਣੇ ਹੋਏ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਆਪਣੇ ਗਰੁੱਪ ਐਗਜ਼ਿਸਟ ਕਰਦੇ ਨੇ ਔਰ ਉਹ ਕਿਸੇ ਪਾ ਇੱਕ ਇਧਰ ਨੂੰ ਖਿੱਚਦਾ ਇੱਕ ਉਧਰ ਨੂੰ ਖਿੱਚਦਾ ਉਹਦੇ ਕੋਲੋਂ ਕਈ ਲੋਕ ਕਹਿੰਦੇ ਨੇ ਇਹਦੇ ਕੋਲੋਂ ਤਾਂ ਕਲੀਅਰ ਇਲੈਕਸ਼ਨ ਵਰਡਿਕਟ ਹੋਏ ਪਤਾ ਹੋਏ ਵੀ ਜਿਹੜਾ ਆਇਆ ਉਹਦੇ ਕੋਲ ਆਪਣੀ ਮਰਜ਼ੀ ਦੇ ਨਾਲ ਉਹ ਐਡਮਿਨਿਸਟ੍ਰੇਸ਼ਨ ਨੂੰ ਘੱਟੋ ਘੱਟ ਕੱਲ ਨੂੰ ਜਵਾਬ ਦੇ ਤਾਂ ਹੋਏਗਾ ਕਿ ਵੀ ਮੈਂ ਇਹ ਕੀਤਾ ਸੰਗਤ ਪੁੱਛੇਗੀ ਤੇ ਸਾਂਝ ਦੇ ਵਿੱਚ ਬਹੁਤ ਵਾਰੀ ਇਹ ਹੁੰਦਾ ਹੈ ਕਿ ਵੀ ਕੋਈ ਵੀ ਜ਼ਿੰਮੇਵਾਰੀ ਨਹੀਂ ਲੈਂਦਾ ਤੇ ਕੋਈ ਵੀ ਕਿਸੇ ਨੂੰ ਕੰਮ ਨਹੀਂ ਕਰਨ ਦਿੰਦਾ ਸੋ ਉਹਦੇ 'ਚ ਅਸੀਂ ਇਹ ਇਨਸਿਸਟ ਨਾ ਕਰੀਏ ਕਿ ਵੀ ਹੁਣ ਅਸੀਂ ਕੋਈ 25-30 ਮਿਲੀਅਨ ਸਿੱਖਾਂ ਨੂੰ ਹੁਣ 26 ਮਿਲੀਅਨ ਸਿੱਖਾਂ ਤੇ ਸਾਡਾ ਕੋਈ ਕੰਟਰੋਲ ਨਹੀਂ ਹੈ ਜਿਹੜੇ ਭਾਰਤ ਦੇ ਵਿੱਚ ਨੇ ਤੁਸੀਂ ਆ ਬਾਪੂ ਸੂਰਤ ਸਿੰਘ ਦੇ ਮੁੱਦੇ ਤੇ ਅਸੀਂ ਦੇਖਿਆ ਜੇ ਅੰਬ ਸਾਹਿਬ ਉਹ ਅੰਦਰ ਮੱਥਾ ਟੇਕਣਾ ਚਾਹੁੰਦੇ ਸੀ ਉਹ ਵੀ ਮੈਨੇਜਮੈਂਟ ਨੇ ਨਹੀਂ ਟੇਕਣ ਦਿੱਤਾ ਤੇ ਪਹਿਲੀ ਗੱਲ ਤਾਂ ਵੀ 4 ਮਿਲੀਅਨ ਸਿੱਖ ਜਾਂ ਉਹਨਾਂ ਦੇ ਨੁਮਾਇੰਦੇ ਜਾਂ ਗੁਰਦੁਆਰੇ ਆਲਰੇਡੀ ਇੰਨਾ ਕੁਝ ਖਿਲ ਰਿਹਾ ਹੋਇਆ ਹੈ ਤੁਸੀਂ ਉਹਨਾਂ ਨੂੰ ਕਿੱਥੇ ਇਕੱਠੇ ਕਰਕੇ ਕਿੱਥੇ ਬਿਠਾਓਗੇ ਉਹਨਾਂ ਦੇ ਨੁਮਾਇੰਦਿਆਂ ਨੂੰ ਤੇ ਉਹ ਕਿਵੇਂ ਤੁਹਾਡੀ ਗੱਲ ਜੇ ਆ ਵੀ ਜਾਂਦੀ ਹੈ ਉਹਨਾਂ ਨੂੰ ਮੰਨਣ ਇੱਥੇ ਤੁਹਾਡੇ ਕੋਲ ਕੋਈ ਕਾਨੂੰਨੀ ਪਾਵਰ ਤਾਂ ਹੈ ਨਹੀਂ ਗੁਰਦੁਆਰਾ ਕਮੇਟੀਆਂ ਦਾ ਹਰ ਥਾਂ ਆਪਣਾ ਕਨਸਟੀਟਿਊਸ਼ਨ ਹੈ ਆਪਣੇ ਬਾਈ ਲਾਜ਼ ਨੇ ਇਸੇ ਤਰ੍ਹਾਂ ਜਥੇਬੰਦੀਆਂ ਦਾ ਹਾਲ ਹੈ ਜੇ ਹੁਣ ਨੋ ਮੈਟਰ ਅਸੀਂ ਕਿਉਂਕਿ ਮੈਂ ਆਪਣੇ ਜਿਹੜਾ ਇਸ ਤੌਰ ਤੇ ਕਹਿ ਸਕਦਾ ਵੀ ਅਸੀਂ 25 ਸਾਲ 'ਚ ਕਦੇ ਆਪਣੀ ਕਲਮ ਨਾਲ ਜਾਂ ਜ਼ਬਾਨ ਨਾਲ ਕਿਸੇ ਵੀ ਫੈਲੋ ਸਿੱਖ ਜਿਹੜਾ ਕਿ ਪੰਥ ਲਈ ਕੰਮ ਕਰਦੇ ਉਸ ਦੇ ਲਈ ਕੋਈ ਕਦੇ ਮਾੜਾ ਨਹੀਂ ਨਾ ਚਿਤਵਿਆ ਨਾ ਲਿਖਿਆ ਨਾ ਕਿਹਾ ਲੇਕਿਨ ਤੁਸੀਂ ਕੱਢ ਲਓ ਸਾਰਿਆਂ ਦੀਆਂ ਫਾਈਲਾਂ ਜਿੰਨੀਆਂ ਹੋਰ ਜਥੇਬੰਦੀਆਂ ਵਾਲਿਆਂ ਨੇ ਵੀ ਬਹੁਤ ਸਾਰਿਆਂ ਨੇ ਕੀ ਨਹੀਂ ਕਿਹਾ ਲੇਕਿਨ ਇਹਦੇ ਬਾਵਜੂਦ ਅਸੀਂ ਇਹ ਤਾਂ ਨਹੀਂ ਕਿਹਾ ਵੀ ਇਹ ਕਹਿਣਾ ਬੰਦ ਕਰੋ ਫੇਰ ਹੀ ਅਸੀਂ ਕੰਮ ਕਰਾਂਗੇ ਪੰਥ ਲਈ ਸਾਨੂੰ ਹੁਣ ਈਵਨ ਇੱਕ ਦੋ ਅੱਜ ਕੱਲ ਹੋਰ ਇਸ਼ੂਜ਼ ਚੱਲ ਰਹੇ ਨੇ ਤੇ ਮੈਨੂੰ ਕੁਝ ਜਿਹੜੇ ਸਾਡੇ ਵੈਲਵਿਸ਼ਰ ਨੇ ਵਾਸ਼ਿੰਗਟਨ ਤੋਂ ਉਹਨਾਂ ਨੇ ਕਾਲ ਕਰਕੇ ਪੁੱਛਿਆ ਕਿ ਜੀ ਇਹ ਕੀ ਚੱਲ ਰਿਹਾ ਇਹ ਸਾਰੇ ਤੁਹਾਡੇ ਨਾਲ ਵਾਲੇ ਜਿਹੜੇ ਨੇ ਅੱਜ ਤੁਹਾਨੂੰ ਬਾਈਪਾਸ ਕਿਉਂ ਕਰ ਰਹੇ ਨੇ ਇਸ ਗੱਲ ਤੋਂ ਉਸ ਗੱਲ ਤੋਂ ਤੇ ਮੈਂ ਉਹਨਾਂ ਨੂੰ ਉਹ ਵਿਚਾਰੇ ਚਿੰਤਤ ਸੀ ਮੈਂ ਉਹਨਾਂ ਨੇ ਕਿਹਾ ਵੀ ਭਾਈ ਮਰਦਾਨਾ ਜਾਂਦਾ ਸੀ ਸ਼ਹਿਰ ਗਿਆ ਵਾਪਸ ਆਇਆ ਕਿਤੇ ਬਹੁਤ ਸੇਵਾ ਹੋਈ ਜਾਂ ਚੰਗੇ ਲੋਕ ਉਹ ਬੜੇ ਚਾਅ ਨਾਲ ਕਹਿਣਾ ਬਾਬਾ ਜੀ ਇਹ ਸ਼ਹਿਰ ਵਾਲੇ ਆਪਾਂ ਇੱਥੇ ਹੀ ਰਹੀਏ ਆ ਵੇਖੋ ਕਿੰਨਾ ਤੇ ਗੁਰੂ ਸਾਹਿਬ ਨੇ ਮੁਸਕਰਾ ਕੇ ਕਹਿਣਾ ਵੇਖ ਮਰਦਾਨੇ ਰੰਗ ਕਰਤਾਰ ਦੇ ਤੇ ਜਦੋਂ ਫਿਰ ਕਿਤੇ ਗਿਆ ਵੱਟੇ ਮਾਰੇ ਅਗਲਿਆਂ ਨੇ ਜਾਂ ਦੂਜਿਆਂ ਨੇ ਉਹਨਾਂ ਨੇ ਕਹਿਣਾ ਬਾਬਾ ਕੁਛ ਕੋਏ ਸਾਰੇ ਤਬਾਹ ਕਰੋ ਇਹਨਾਂ ਨੇ ਤਾਂ ਆਹ ਕੀਤਾ ਇਹਨਾਂ ਨੇ ਤਾਂ ਉਹ ਕੀਤਾ ਤੁਹਾਡੇ ਬਾਰੇ ਵੀ ਉਹਨਾਂ ਨੇ ਆਹ ਕਿਹਾ ਗੁਰੂ ਸਾਹਿਬ ਨੇ ਕਹਿਣਾ ਵੇਖ ਮਰਦਾਨੇ ਰੰਗ ਕਰਤਾਰ ਦੇ ਸੋ ਮੈਂ ਉਹਨਾਂ ਸਿੰਘਾਂ ਨੂੰ ਕਹਿ ਰਿਹਾ ਸੀ ਮੈਂ ਕਿਹਾ ਜੀ ਇਹ ਬਾਬੇ ਦੀ ਗੱਲ ਹੈ ਵੇਖ ਮਰਦਾਨੇ ਰੰਗ ਕਰਤਾਰ ਦੇ ਰੰਗ ਆਉਂਦੇ ਜਾਂਦੇ ਰਹਿੰਦੇ ਨੇ ਸਾਨੂੰ ਆਪਣੇ ਟੀਚੇ ਤੋਂ ਆਪਣੇ ਨਿਸ਼ਾਨੇ ਤੋਂ ਆਪਣੇ ਫੋਕਸ ਤੋਂ ਰੁਕਣਾ ਨਹੀਂ ਚਾਹੀਦਾ ਸੋ ਖਾਲਸਾ ਜੀ ਬਹੁਤ ਸਿੰਸੀਅਰ ਸਚਿਆਰੇ ਸਿੱਖ ਨੇ ਮੈਂ ਇਹਨਾਂ ਨੂੰ ਪਿਛਲੇ 20-22 ਸਾਲ ਤੋਂ ਰਾਦਰ ਜ਼ਿਆਦਾ ਸਮੇਂ ਤੋਂ ਹੀ 1999-90 ਦੇ ਦੌਰ ਤੋਂ ਹੀ 25 ਸਾਲ ਹੀ ਨੇ ਦੇਖਿਆ ਬੜੀ ਡਿਵੋਸ਼ਨ ਨਾਲ ਡੈਡੀਕੇਸ਼ਨ ਨਾਲ ਈਵਨ ਪੰਥ ਪਰਿਵਾਰ ਨੂੰ ਆਪਣੇ ਪਿਆਰ ਤੋਂ ਵੀ ਆਪਣੇ ਪਰਿਵਾਰ ਤੋਂ ਵੀ ਪਹਿਲਾਂ ਰੱਖਦੇ ਨੇ ਪਰ ਮੈਂ ਸਮਝਦਾ ਵੀ ਉਹ ਨਿਰਾਸ਼ ਨਾ ਹੋਣ ਇਸ ਦੇ ਉੱਤੇ ਜ਼ਰੂਰ ਕਿਸੇ ਨਾ ਕਿਸੇ ਲੈਵਲ ਤੇ ਕੰਮ ਹੋ ਰਿਹਾ ਹੈ ਥੋੜਾ ਬਹੁਤ ਅਸੀਂ ਵੀ ਦੇਖਦੇ ਹਾਂ ਵੀ ਕਿਵੇਂ ਕਰ ਸਕੀਏ ਕਿ ਕੀ ਪਾਰਟ ਦੇ ਵਿੱਚ ਕੰਸੈਂਸਸ ਪਾਰਟ ਬਣਦੀ ਹੋਏ ਲੇਕਿਨ ਉਹਨਾਂ ਦਾ ਜਿਹੜਾ ਭੁੱਖ ਹੜਤਾਲ ਦਾ ਜਾਂ ਕੋਈ ਵੀ ਫੈਸਲਾ ਹੈ ਇਹ ਠੀਕ ਨਹੀਂ ਹੋਏਗਾ ਆਪ ਗੁਰਮਤ ਨੂੰ ਮੰਨਣ ਵਾਲੇ ਨੇ ਗੁਰਮਤ ਮੁਤਾਬਕ ਚਾਹੁੰਦੇ ਨੇ ਵੀ ਸਮੱਸਿਆਵਾਂ ਦਾ ਹੱਲ ਹੋਏ ਤੇ ਇਹ ਫਿਰ ਭੁੱਖ ਹੜਤਾਲ ਮਾਮਲਾ ਜਿਹੜਾ ਹੈ ਇਹ ਐਟਲੀਸਟ ਸਾਡੀ ਜਾਚੇ ਜਾਂ ਜਿੰਨੀ ਮੈਨੂੰ ਸਮਝ ਹੈ ਇਹ ਗੁਰਮਤ ਲਾਈਨ ਨਹੀਂ ਜੀ ਬਿਲਕੁਲ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਲੈਣੇ ਬ੍ਰੇਕ ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ